ਅਗਲੀ ਗੱਲ ਕਰਦੇ ਜਾਈਏ ਬੇ ਏਰੀਏ ਦੀ ਜਿਹੜੀ ਜੌਬ ਮਾਰਕੀਟ ਦੇ ਵਿੱਚ ਇੱਕ ਵਾਰੀ ਫੇਰ ਝਟਕਾ ਲੱਗਾ ਆ। ਸੈਂਕੜੇ ਹੀ ਹੋਰ ਟੈਕਨੋਲੋਜੀ ਟੈਕ ਖੇਤਰ ਦੇ ਤੇ ਬਾਇਓਟੈਕ ਖੇਤਰ ਦੇ ਵਿੱਚ ਲੇ-ਆਫਸ ਆਈਆਂ ਆ। ਟੈਕ ਖੇਤਰ ਦੀ ਜਿਹੜੀ ਇਹ ਵੀਕਨੈਸ ਆ, ਇਹ ਉਸ ਦੇ ਵੱਲ ਨੂੰ ਇਸ਼ਾਰਾ ਕਰ ਰਹੀਆਂ ਆ ਜਿਹੜੀਆਂ ਹੁਣੇ ਤਾਜ਼ਾ ਆਈਆਂ ਜੌਬ ਕੱਟਸ ਆ। ਮਾਇਓਵੈਂਟ ਸਾਇੰਸ ਬਾਇਓਟੈਕ ਕੰਪਨੀ ਆ, ਐਂਪਲੀਟਿਊਡ ਸੌਫਟਵੇਅਰ ਕੰਪਨੀ ਆ, ਐਕਸੈਂਚਰ IBM ਟੈਕ ਕੰਪਨੀਜ਼ ਆ। ਇਹਨਾਂ ਨੇ ਜਿਹੜੇ ਆ 50 ਤੋਂ ਲੈ ਕੇ 94 ਲੋਕਾਂ ਤੱਕ ਕੱਲੀ ਕੰਪਨੀ ਨੇ ਜਿਹੜੇ ਲੇ ਆਫ ਕੀਤੇ ਆ। ਇਸ ਤੋਂ ਇਲਾਵਾ ਇਹ ਜਿਹੜੀਆਂ ਜੌਬ ਕੱਟਸ ਆ, ਟਵਿਚ, ਐਮਰਲਡ, ਕਲਾਊਡ ਲੈਬ, MGM ਬਾਇਓ ਫਾਰਮਾਸਿਊਟੀਕਲ, ਵਾਇਆਸੈਟ, ਮੈਡਟ੍ਰੋਨਿਕ ਦੇ ਵਿੱਚ ਵੀ ਲੇ ਆਫਸ ਹੋਈਆਂ ਆ। ਹੁਣ ਤੱਕ ਜੁਲਾਈ 2022 ਤੋਂ ਬਾਅਦ ਦੇ ਵਿੱਚ ਟੈਕ ਬਾਇਓਟੈਕ ਕੰਪਨੀਜ਼ ਨੇ EDD ਦੇ ਨਾਲ 24,000 ਤੋਂ ਵੱਧ ਜਿਹੜੇ ਵਾਰਨ ਲੈਟਰਸ ਆ ਉਹ ਸ਼ੇਅਰ ਕਰ ਚੁੱਕੇ ਆ। ਸੋ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਆਲਰੇਡੀ ਲੇ ਆਫਸ ਪਹਿਲਾਂ ਵੀ ਹੋ ਚੁੱਕੀਆਂ ਆ ਤੇ ਸੈਂਕੜੇ ਹੀ ਹੋਰ ਨਵੀਆਂ ਜਿਹੜੀਆਂ ਲੇ ਆਫਸ ਆ ਉਹ ਆ ਚੁੱਕੀਆਂ ਆ। ਇਹ ਇਕੱਲੇ ਬੇ ਏਰੀਏ ਦੀ ਆਪਾਂ ਗੱਲ ਕਰ ਰਹੇ ਆ। ਜੇ ਓਵਰਆਲ ਦੇਖਦੇ ਜਾਈਏ ਤਾਂ ਇਹ ਆંકੜਾ ਓਬਵੀਅਸਲੀ ਆਟੋਮੈਟਿਕਲੀ ਇਸ ਤੋਂ ਵੱਧ ਜਿਹੜਾ ਉਹ ਹੋਊਗਾ। ਸੋ ਜੌਬ ਮਾਰਕੀਟ ਠੰਡੀ ਪੈ ਰਹੀ ਆ ਇਸ ਟਾਈਮ। ਸਥਿਤੀ ਕਿਹੜੇ ਪਾਸੇ ਵੱਲ ਨੂੰ ਇਸ਼ਾਰਾ ਕਰ ਰਹੀ ਆ, ਉਹ ਬਾਰ-ਬਾਰ ਵਰਡ ਕਹਿੰਦੇ ਆ ਵੀ ਬੰਦੇ ਨੂੰ ਲੱਗਦਾ ਵੀ ਜ਼ਿਆਦਾ ਕਹਿੰਦੇ ਆ ਜਾਂ ਜ਼ਿਆਦਾ ਡਰਾਉਂਦੇ ਆ, ਪਰ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ ਆ ਵੀ ਆਪਾਂ ਕਿਸ ਪਾਸੇ ਵੱਲ ਨੂੰ ਜਾ ਰਹੇ ਹੈਗੇ ਆ। ਸਨ 2023 ਦੇ ਵਿੱਚ 615 ਟੈਕ ਕੰਪਨੀਆਂ ਵੱਲੋਂ ਹੁਣ ਤੱਕ 1,83,801 ਲੋਕਾਂ ਨੂੰ ਲੇ-ਆਫ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਤੁਸੀਂ ਸੈਨ ਫਰਾਂਸਿਸਕੋ ਬੇ ਏਰੀਏ ਦੀ ਗੱਲ ਕਰਦੇ ਸੀ, ਅੱਜ ਬਿਗ ਪਾਂਡਾ ਨਾਮ ਦੀ ਜੋ ਕੰਪਨੀ ਆ ਉਹਨਾਂ ਨੇ ਕਿਹਾ ਵੀ 13% ਉਹ ਆਪਣੀ ਵਰਕਫੋਰਸ ਆ ਜੋ ਇਨਫਰਾਸਟ੍ਰਕਚਰ ਦੇ ਵਿੱਚ ਕੰਮ ਕਰਦੇ ਉਹਨੂੰ ਲੇ-ਆਫ ਕਰਨ ਜਾ ਰਹੇ ਆ। ਲਿਫਟ ਨੇ 21 ਤਰੀਕ ਨੂੰ 30% ਵਰਕਫੋਰਸ ਜਿਹੜੇ ਕਿ 1200 ਦੇ ਕਰੀਬ ਲੋਕ ਬਣਦੇ ਆ ਉਹਨਾਂ ਨੂੰ ਲੇ-ਆਫ ਕੀਤਾ ਸੀ। ਇਸੇ ਤਰ੍ਹਾਂ ਬੈਂਚਲਿੰਗ ਕਰਕੇ ਕੰਪਨੀ ਆ ਉਹਨਾਂ ਨੇ 9% ਲੋਕਾਂ ਨੂੰ ਲੇ-ਆਫ ਕੀਤਾ ਹੈਗਾ ਆ। ਸੋ ਇਹ ਸਾਰੇ ਕਾਸੇ ਦੇ ਵਿੱਚ ਕਹਿੰਦੇ ਭਈ ਫੈਡ ਕਹਿ ਰਿਹਾ ਆ ਵੀ ਰਿਸੈਸ਼ਨ ਹੁਣ ਆ ਰਿਹਾ ਆ। ਬਹੁਤ ਵਾਰ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਵੱਲੋਂ ਇਹ ਸਟੇਟਮੈਂਟਸ ਦਿੱਤੀਆਂ ਗਈਆਂ ਸੀਆਂ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਸੌਫਟ ਲੈਂਡਿੰਗ ਹੋਵੇ ਤੇ ਇਨਫਲੇਸ਼ਨ 2% ਤੋਂ ਘੱਟ ਹੋਵੇ। ਪਰ ਜੋ ਹੁਣ ਖਬਰਾਂ ਆ ਰਹੀਆਂ ਆ ਇਹ ਤੋਂ ਲੱਗਦਾ ਹੈ ਕਹਿੰਦੇ ਵੀ ਜਿਹੜਾ ਰਿਸੈਸ਼ਨ ਆ ਉਹ ਇਸ ਸਾਲ ਦੇ ਐਂਡ ਤੱਕ ਆ ਜਾਊਗਾ। ਫੈਡਰਲ ਓਪਨ ਮਾਰਕੀਟ ਕਮੇਟੀ ਦੀ ਮਾਰਚ ਮਹੀਨੇ ਦੇ ਵਿੱਚ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਇਹ ਡਿਸਕਸ਼ਨ ਹੋਈ ਆ ਵੀ ਐਂਡ ਆਫ ਦੀ ਈਅਰ ਤੋਂ ਪਹਿਲਾਂ ਜਾਣੀ ਕਿ ਇਸ ਸਾਲ ਦੇ ਵਿੱਚ ਮਾਈਲਡ ਰਿਸੈਸ਼ਨ ਆ ਸਕਦਾ ਹੈਗਾ ਆ। ਇਸ ਸੰਬੰਧ ਦੇ ਵਿੱਚ JP Morgan Chase ਜਿਹੜੇ ਐਨਾਲਿਸਟ ਆ ਉਹਨਾਂ ਦੇ ਉਹ ਐਸਟੀਮੇਟ ਕਰਦੇ ਆ ਵੀ USA ਦਾ ਜਿਹੜਾ ਰਿਸੈਸ਼ਨ ਆ ਉਹਦੇ ਸਨ 2023 ਵਿੱਚ ਆਉਣ ਦੇ ਚਾਂਸ 50% ਤੋਂ ਜ਼ਿਆਦਾ ਹੈਗੇ ਆ। ਸੋ ਇਸੇ ਤਰ੍ਹਾਂ ਕਹਿੰਦੇ ਵੀ ਜੇ ਹਿਸਟਰੀ ਵੱਲ ਦੇਖਿਆ ਜਾਵੇ ਤਾਂ ਜਿਹੜਾ S&P ਇੰਡੈਕਸ ਆ 500 ਉਹ ਨਿਊ ਲੋ ਤੇ ਪਹੁੰਚ ਜਾਊਗਾ 2023 ਦੇ ਵਿੱਚ। ਸੋ ਆਪਾਂ ਦੇਖਦੇ ਹਾਂ ਵੀ ਕੱਲ ਵੀ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਡਾਊਨ ਗਈ ਸੀ। ਸੋ ਸਟਾਕ ਮਾਰਕੀਟ ਦੇ ਉੱਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਅਸਰ ਪਊਗਾ। ਬਿਲਕੁਲ। ਬੈੱਡ ਬਾਥ ਐਂਡ ਬਿਯੋਂਡ ਦੀ ਆਪਾਂ ਚਰਚਾ ਕਿੰਨੀ ਵਾਰੀ ਕਰ ਚੁੱਕੇ ਹਾਂ। ਤਕਰੀਬਨ $12 ਬਿਲੀਅਨ ਦੀ ਗਲਤੀ ਕੀਤੀ ਬੈੱਡ ਬਾਥ ਐਂਡ ਬਿਯੋਂਡ ਨੇ, ਜਿਹਦੇ ਕਰਕੇ ਇਸ ਟਾਈਮ ਬੈਂਕਰਪਸੀ ਤੇ ਲਿਕਵਿਡੇਸ਼ਨ ਸੇਲਾਂ ਦੇ ਵਿੱਚ ਇਹ ਕੰਪਨੀ ਪਹੁੰਚ ਚੁੱਕੀ ਆ।